Human rights are shared concern. That is why Albanese must be an honest friend to Modi. It is time the Australian government adopted a consistent approach in its dealing with countries where human rights abuses are on the rise. When asked at a press conference about the serious allegations aired in these documentaries, the Australian Prime Minister did not engage with the substance of the question. उन्होंने कहा कि भाई आज हालत इंडिया 'ਚ ਇਹ ਹੈ कि minorities have to contend with discrimination and violence. कि उन्होंने मान ही लिया जी साडे नाल discrimination भी होनी है, साडे नाल violence भी होनी है. Even United Nations ਦਾ इंडिया ਦਾ ਰਿਵਿਊ ਸੀ ਉਹਦੇ 'ਚ Italy, Netherlands, Britain, Canada, Angola have raised concerns about the worrying increase in hate crimes in India. Even Ireland, Mauritania, Greece have called for India to develop a culture of religious tolerance. उन्होंने कहा जी आस्ट्रेलिया ਜਿਹੜਾ ਬੜਾ ਵੱਡਾ ਹਿਊਮਨ ਰਾਈਟਸ ਤੇ ਦੂਜੇ ਦਾ ਬਣਿਆ ਹੋਇਆ ਹੈ ਉਹਨੇ ਆਪਣੀ ਆਵਾਜ਼ ਕਿਉਂ ਬੰਦ ਕੀਤੀ ਹੋਈ ਹੈ. As PM Albanese leaves for India, Perth Shri Swaminathan temple threatened by Khalistan supporters. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਅੱਜ ਕੱਲ੍ਹ ਭਾਰਤ ਦੇ 4 ਰੋਜ਼ਾ ਦੌਰੇ ਤੇ ਹਨ। ਉਹਨਾਂ ਵੱਲੋਂ ਮੋਦੀ ਦੀ ਸਿਫਤ ਦੇ ਸੋਲੇ ਜਿਹੜੇ ਨੇ ਉਹ ਗਾਏ ਜਾ ਰਹੇ ਹਨ, ਪਰ ਉਹ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਘਾਣ ਸੰਬੰਧੀ ਪੂਰੀ ਤਰ੍ਹਾਂ ਅੰਨਾ, ਗੂੰਗਾ ਅਤੇ ਬੋਲਾ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ हैं ਜਿਹੜੇ ਲਾਈਵ ਚੈਟ ਦੇ ਉੱਤੇ YouTube ਤੇ ਨੇ ਔਰ ਵੀਰ ਬਲਕਾਰ ਸਿੰਘ ਪਹਿਲਾਂ ਤਾਂ ਥੱਲੇ ਸਭ ਤੋਂ ਜਿਹੜਾ ਲੇਟੈਸਟ ਮੈਸੇਜ ਰੂਰਲ ਡਿਵੈਲਪਮੈਂਟ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਸੰਗਤ ਵਿੱਚ ਜੋਸ਼ ਭਰਨ ਲਈ ਧੰਨਵਾਦ, ਬਹੁਤ ਸ਼ੁਕਰੀਆ। ਬਲਕਾਰ ਸਿੰਘ ਕਹਿੰਦੇ ਨੇ ਸਾਨੂੰ ਮਾਣ ਖਾਲਿਸਤਾਨੀ ਵੀਰਾਂ ਤੇ ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਜੀ। ਵੀਰ ਜੋਗਿੰਦਰ ਸਿੰਘ ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ ਹੈ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਗੁੰਜਾਏ ਨੇ। ਵੀਰ ਤਜਿੰਦਰ ਸਿੰਘ ਉਹਨਾਂ ਨੇ ਵੀ ਤੁਹਾਨੂੰ ਔਰ ਮੈਨੂੰ ਫਤਿਹ ਬੁਲਾਈ ਹੈ ਔਰ ਜ਼ੁਬੇਰ ਯਾਕੂਬ ਸਾਹਿਬ ਉਹਨਾਂ ਨੂੰ ਪਸੰਦ ਆਇਆ ਹੈ ਸਾਡਾ ਕਿਆ ਪਿੱਦੀ ਕਾ ਸ਼ੋਰਬਾ। ਸਰ ਜਸਵੀਰ ਸਿੰਘ ਬਰਾੜ ਕਹਿੰਦੇ ਨੇ ਖਾਲਿਸਤਾਨ ਡਾਕਟਰ ਸਾਹਿਬ ਵੱਡੇ ਭਰਾ ਜੀ ਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਾਤਮਾ ਤੁਹਾਨੂੰ ਸਦਾ ਹੀ ਤੰਦਰੁਸਤੀ ਬਖਸ਼ੇ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਵੀਰ ਜਸਵੀਰ ਸਿੰਘ ਜੀ। ਇਸੇ ਤਰ੍ਹਾਂ ਗੁਰਨੇਕ ਨਿੱਜਰ ਉਹਨਾਂ ਨੇ ਪ੍ਰਣਾਮ ਸ਼ਹੀਦਾਂ ਨੂੰ ਆਜ਼ਾਦੀ ਹੀ ਹੱਲ ਖਾਲਸਾ ਜ਼ਿੰਦਾਬਾਦ। ਹਾਂਜੀ SK ਮਠਾਰੂ ਜੀ ਕਹਿੰਦੇ ਹੁਣ ਤਾਂ ਵਾਹਿਗੁਰੂ ਅੱਗੇ ਹੀ ਬੇਨਤੀ ਆ ਕਿ ਸਾਨੂੰ ਗੁਲਾਮੀ ਤੋਂ ਛੁਟਕਾਰਾ ਮਿਲੇ। ਸੋ ਇਸੇ ਤਰ੍ਹਾਂ ਲਖਬੀਰ ਸਿੰਘ ਵੀ ਨੇ ਗਿਆਨ ਗੋਦੜੀ ਸਾਹਿਬ ਮੈਂ ਦਰਸ਼ਨ ਕੀਤੇ 1995 ਵਿੱਚ ਮਾੜੇ ਵਾਲੇ ਭਾਈਓ ਖਾਲਿਸਤਾਨ ਜ਼ਿੰਦਾਬਾਦ। ਐਂਡ ਜਗਤਾਰ ਸਿੰਘ ਨੇ ਡਾਕਟਰ ਸਾਹਿਬ ਹੁਣ ਤਾਂ ਗੁਰੂ ਹੀ ਭਲਾ ਕਰੇ। ਸੋ ਇਸੇ ਤਰ੍ਹਾਂ ਐਲਨ ਕਹਿੰਦੇ ਨੇ ਕਿ 2012 ਵਾਲੀ ID ਤੋਂ ਕਹਿੰਦੇ ਨੇ ਹੁਣ ਤੁਸੀਂ ਆਪਸ ਵਿੱਚ ਲੜਨ ਲੱਗ ਜਾਓ। ਸੋ ਅਮਰ ਸਿੰਘ ਕਹਿੰਦੇ ਨੇ ਕਿ ਪੰਜਾਬ ਹਾਲ ਖਾਲਿਸਤਾਨ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏ ਨੇ ਜੀਤ ਸਿੰਘ ਜੀ ਕਹਿੰਦੇ ਨੇ ਹੁਣ ਬੋਇਆ ਮਾਹੌਲ ਹੁਣ ਬਣਿਆ ਮਾਹੌਲ ਪੱਖਿਆ ਪੰਜਾਬ ਵਿੱਚ ਤਾਂ ਇਸ ਪਤਾ ਨਹੀਂ ਆਈ ਡੋਂਟ ਨੋ ਕਿ ਲਿਖਿਆ ਇਹਨਾਂ ਨੇ। ਫਿਰ ਔਰ ਜਿਤ ਸਿੰਘ ਫਿਰ ਸਾਨੂੰ ਫਤਿਹ ਬੁਲਾਉਂਦੇ ਨੇ ਦੋਨਾਂ ਨੂੰ ਔਰ ਬਲਵਿੰਦਰ ਸਿੰਘ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਦਵਿੰਦਰ ਸਿੰਘ ਕਹਿੰਦੇ ਨੇ ਪੰਜਾਬ ਹੱਲ ਓਨਲੀ ਖਾਲਿਸਤਾਨ। ਸਿੰਘ ਗਰਚਾ ਜੀ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਦਿਲਬਾਗ ਪੰਨੂ ਜੀ ਕਹਿੰਦੇ ਨੇ ਕਿ ਰਿਸਪੈਕਟ ਫॉर ਯੂ ਏਜ 78। ਚਲੋ ਹੁਣ ਮੇਰਾ ਖਿਆਲ ਹੈ ਸਾਰਿਆਂ ਦਾ ਸਾਂਝਾ ਧੰਨਵਾਦ ਜੀ। ਹਾਂਜੀ ਘੜੀ ਵੀ ਕਹਿੰਦੀ ਟਿਕ ਟਿਕ ਜਾ ਐਵੇਂ ਨਾ ਤੂੰ ਸਮਾਂ ਗਵਾ ਵਕਤ ਜਾ ਰਿਹਾ। ਹੁਣ ਤੁਸੀਂ ਜਿਹੜਾ ਨਾ ਇਹ ਤੁਹਾਡੇ ਮਗਰ ਪੈ ਜਾਣਾ ਸਾਡੇ ਆਸਟ੍ਰੇਲੀਆ ਵਾਲੇ ਭੈਣ ਭਰਾਵਾਂ ਨੇ। ਤੁਸੀਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੂੰ ਅੰਨਾ ਗੂੰਗਾ ਬੋਲਾ ਕਿਹਾ ਨਹੀਂ। ਅਸੀਂ ਰਿਸਪੈਕਟ ਕਰਦੇ ਹਾਂ ਪਰ ਜਦੋਂ ਹੁਣ ਹਰਕਤਾਂ ਇਸ ਕਿਸਮ ਦੀਆਂ ਕਰੋਗੇ ਤੇ ਫਿਰ ਅੰਨੇ ਨੂੰ ਅੰਨਾ ਹੀ ਕਹਿਣਾ, ਗੁੰਗੇ ਨੂੰ ਗੁੰਗਾ ਹੀ ਕਹਿਣਾ, ਬੋਲੇ ਨੂੰ ਬੋਲਾ ਹੀ ਕਹਿਣਾ। ਇੱਕ ਪਾਸੇ ਅਸੀਂ ਹਮੇਸ਼ਾ ਹੀ ਸਮਝਦੇ ਹਾਂ ਵੀ ਜਦੋਂ ਜਿਹੜੀਆਂ ਡੈਮੋਕ੍ਰੇਸੀਜ਼ ਉਹ UK ਦੀ ਹੋਏ, ਕੈਨੇਡਾ ਦੀ ਹੋਏ, ਆਸਟ੍ਰੇਲੀਆ ਦੀ ਹੋਏ, ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਭਾਰਤੀ ਪ੍ਰੈਸ਼ਰ ਦੇ ਬਾਵਜੂਦ ਉਸ ਨੂੰ
ਅੱਗੇ ਵਧਣ ਦਿੱਤਾ, ਉਸ ਲਈ ਅਸੀਂ ਸ਼ੁਕਰਗੁਜ਼ਾਰ ਹੈ। ਅੱਛਾ। ਪਰ ਅਸੀਂ ਜਦੋਂ ਕਿਤੇ ਵੀ ਜਮਹੂਰੀਅਤ ਜਾਂ ਡੈਮੋਕ੍ਰੇਸੀ ਦੇ ਜਿਹੜੇ ਝੰਡਾ ਬਰਦਾਰ ਮੁਲਕ ਨੇ, ਜਿਹੜੇ ਟ੍ਰੈਂਡ ਸੈਟਰ ਨੇ, ਜਾਂ ਜਿਹੜੇ ਦੁਨੀਆ ਦੇ ਲਈ ਸਮਝਦੇ ਨੇ ਕਿ ਜਮਹੂਰੀਅਤ ਹੀ ਜਿਹੜਾ ਇੱਕ ਆਦਰਸ਼ ਸਿਸਟਮ ਹੈ, ਜਿਹੜਾ ਹੈ ਬਹੁਤ ਸਾਰੇ ਅੱਜ ਦੇ ਸਿਸਟਮਸ ਦੇ ਕੰਪੈਰੀਜ਼ਨ ਦੇ ਵਿੱਚ, ਫਿਰ ਜਮਹੂਰੀਅਤ ਫ੍ਰੀ ਐਕਸਪ੍ਰੈਸ਼ਨ ਦੀ ਗੱਲ ਵੀ ਕਰਦਾ ਹੈ। ਜਮਹੂਰੀਅਤ ਉਹਦੇ ਸਿਆਸੀ, ਧਾਰਮਿਕ, ਸਮਾਜਿਕ ਵਿਚਾਰਾਂ ਦੇ ਲਈ ਕਿਸੇ ਨੂੰ ਜੇਲ੍ਹਾਂ 'ਚ ਡੱਕ ਦਿਓ, ਉਹਨਾਂ ਨੂੰ ਐਲੀਮੀਨੇਟ ਕਰ ਦਿਓ। ਔਰ ਇਹ ਜੇ ਮੈਂ ਕੋਟ ਕਰਨ ਲੱਗਾ ਕਿ ਜਿਸ ਭਾਰਤ ਦੇ ਦੌਰੇ ਦੇ ਉੱਤੇ ਹੁਣ ਮਿਸਟਰ ਐਂਥਨੀ ਗਏ ਨੇ, ਉਹਨਾਂ ਦਾ 4 ਰੋਜ਼ਾ ਦੌਰਾ ਹੈ, ਆਲਰੇਡੀ ਅਹਿਮਦਾਬਾਦ ਦੇ ਵਿੱਚ ਪਹੁੰਚੇ ਔਰ ਸਿੱਧੇ ਹੀ ਜਹਾਜ਼ ਤੋਂ ਉਤਰਦਿਆਂ ਹੀ ਗਾਂਧੀ ਦੇ ਸਾਬਰਮਤੀ ਨਦੀ ਦੇ ਕੰਢੇ ਬਣੇ ਸਾਬਰਮਤੀ ਆਸ਼ਰਮ 'ਚ ਗਏ। ਉੱਥੇ ਜੁੱਤੀ ਵੀ ਪੈਰਾਂ 'ਚੋਂ ਲਾ ਲਈ ਕਿਉਂਕਿ ਗਾਂਧੀ ਜੀ ਦਾ ਬਹੁਤ ਸਤਿਕਾਰ ਹੈ। ਉੱਥੇ ਚਰਖਾ ਵੀ ਦੇਖਿਆ ਵੀ ਅੱਛਾ ਇੱਦਾਂ ਬਣਦਾ ਕੱਪੜਾ, ਇੱਦਾਂ ਖੱਦਰ ਜਿਵੇਂ ਬੁਣਿਆ ਜਾਂਦਾ। ਉਹਨਾਂ ਨੇ ਵੀ ਉਹਨਾਂ ਨੂੰ ਖੱਦਰ ਦਾ ਕੋਈ ਕੁਰਤਾ ਪਜਾਮਾ ਦਿੱਤਾ ਹੋਣਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਗਾਂਧੀ ਤਾਂ ਬਹੁਤ ਵੱਡੀ ਰੌਸ਼ਨੀ ਹੈ ਦੁਨੀਆ ਲਈ, ਉਸ ਦੇ ਚਲੋ ਇਹ ਸਮਝ ਆ ਸਕਦਾ ਇਹ ਸਾਰੇ ਦਾ। ਪਰ ਹੁਣ ਅਸੀਂ ਜਦੋਂ ਦੇਖ ਰਹੇ ਹਾਂ ਔਰ ਉਸ ਤੋਂ ਬਾਅਦ ਮੁੰਬਈ ਜਾਣਾ, ਸ਼ਾਇਦ ਇੱਥੇ ਅਹਿਮਦਾਬਾਦ ਕੋਈ ਕ੍ਰਿਕਟ ਮੈਚ ਹੈ, ਇੱਥੇ ਹੀ ਹੋਣਾ ਆਸਟ੍ਰੇਲੀਆ ਦੂਜਾ, ਉਹਦੇ 'ਚ ਨੂਰਾ ਕੁਸ਼ਤੀ ਕਰਦੇ ਆ, ਭਾਰਤ ਹਾਰ ਵੀ ਸਕਦਾ ਆਸਟ੍ਰੇਲੀਆ ਨੂੰ ਜਿਹੜਾ ਹੈ ਉਹ ਫਸਲਾਉਣ ਲਈ। ਫਿਰ ਉਹਨੇ ਦਿੱਲੀ ਆਉਣਾ ਔਰ 4 ਦਿਨ ਦੀ ਵਿਜ਼ਿਟ ਹੈ ਆਸਟ੍ਰੇਲੀਅਨ ਪ੍ਰੀਮੀਅਰ ਦੀ ਦਿੱਲੀ ਦੇ ਵਿੱਚ। ਫਿਰ ਉਹਨਾਂ ਨੇ ਜਿਹੜੀਆਂ ਅੰਗਰੇਜ਼ਾਂ ਦੀਆਂ ਬਣੀਆਂ ਇਮਾਰਤਾਂ ਤੇ ਉਹਨਾਂ ਦੇ ਪ੍ਰੋਟੋਕੋਲ ਥੱਲੇ ਜਦੋਂ ਪੁੱਠੇ ਸਿੱਧੇ ਸਲੂਟ ਮਾਰੇ ਤੇ ਇਸ ਵਿਚਾਰੇ ਲੇਬਰ ਪਾਰਟੀ ਵਾਲੇ ਐਲਬਨਈਜ਼ ਸਾਡੇ ਵੀਰ ਨੇ ਕਰੈਕਟ ਕੀਤਾ ਸੀ ਸਾਡਾ ਪ੍ਰੋਨਾਂਸੀਏਸ਼ਨ, ਉਹਨੂੰ ਲੱਗੇਗਾ ਵੀ ਵਾਹ ਵਾਹ ਬਹੁਤ ਵੱਡਾ ਮੁਲਕ ਹੈ, ਪਰ ਜਿਹੜੇ ਔਰ ਬਹੁਤ ਮਹਾਨ ਮੁਲਕ ਹੈ। ਹੁਣ ਇਸ ਪਹਿਲੀ ਵਿਜ਼ਿਟ ਹੈ ਬਣਨ ਤੋਂ ਬਾਅਦ ਔਰ ਇਹ ਸਾਰੇ ਦੇ ਚਲਦੇ ਆ ਜਿਹੜਾ ਇਨੀਸ਼ੀਅਲ ਪਹਿਲੇ ਹੀ ਐਲਾਨ ਆਏ ਕਿ ਉਹਨਾਂ ਨੇ ਇਹ ਕਿਹਾ ਕਿ ਡੀਕਨ ਯੂਨੀਵਰਸਿਟੀ ਵਿਲ ਆਲਸੋ ਬਿਕਮ ਦਾ ਫਸਟ ਫੋਰਨ ਯੂਨੀਵਰਸਿਟੀ approved to open a campus in India with more Australian universities hoping to join them. This is an exciting beginning for stronger educational, commercial and cultural relationship. ਹੁਣ ਇਸ ਗੱਲ ਦਾ ਧਿਆਨ ਰਹੇ ਕਿ ਆਸਟ੍ਰੇਲੀਆ ਦਾ ਬਹੁਤ ਵੱਡਾ ਰੈਵਨਿਊ ਜਿਹੜਾ ਉਹ ਜਨਰੇਟ ਕਰਦੇ ਨੇ ਮਨੀ ਜੀ, ਹੁਣ ਤਾਂ ਸ਼ਾਇਦ $30 ਬਿਲੀਅਨ ਤੱਕ ਹੋਏਗੀ, ਉਹ ਸਟੂਡੈਂਟ ਇੰਡਸਟਰੀ ਜਿਹਦੇ 'ਚ ਈਵਨ ਪੰਜਾਬ ਤੋਂ ਵੀ 50-60 ਹਜ਼ਾਰ ਸਟੂਡੈਂਟਸ ਆਉਂਦੇ ਨੇ ਔਰ ਗਲੋਬਲੀ ਇਹ ਟ੍ਰੈਂਡ ਹੈ। ਔਰ ਭਾਰਤ ਦੇ ਵਿੱਚ ਹੁਣ ਉਹਨਾਂ ਦਾ ਜਿਹੜਾ ਇੱਕ ਫੈਸਲਿਆਂ 'ਚੋਂ ਇਹ ਹੈ ਕਿ ਜੀ ਉਹਨਾਂ ਦੀਆਂ ਡਿਗਰੀਆਂ ਉੱਧਰ ਰੈਕਗਨਾਈਜ਼ ਹੋਣਗੀਆਂ, ਉਹਨਾਂ ਦੀਆਂ ਉੱਧਰ ਹੋਣਗੀਆਂ। ਔਰ ਜੇ ਤੁਸੀਂ ਭਾਰਤ ਦੀਆਂ ਦੇਖੋ 80% ਜਾਲੀ ਨੇ, ਉਹ ਤਾਂ ਫਿਰ ਬਾਅਦ 'ਚ ਆਸਟ੍ਰੇਲੀਆ ਨੂੰ ਪਤਾ ਲੱਗੇਗਾ ਕਿ ਕਿਸ ਕਿਸਮ ਦੇ ਫਰਾਡ ਦੇ ਥੱਲੇ ਉੱਥੋਂ ਬਿਹਾਰ ਤੋਂ ਲੈ ਕੇ ਰਾਜਸਥਾਨ ਤੱਕ ਜਿੱਥੋਂ ਮਰਜ਼ੀ ਜੋ ਮਰਜ਼ੀ ਡਿਗਰੀਆਂ ਲੈ ਲਓ ਉਹ ਸਾਰੇ ਆਏ ਹੋਣਗੇ। ਤੇ ਫਿਰ ਇਹ ਆਸਟ੍ਰੇਲੀਅਨ ਲੱਭਣਗੇ ਲੋਕ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ। ਸੋ ਇਹ ਤਾਂ ਚਲੋ ਹੋ ਸਕਦਾ ਹੈ ਕਿ ਜਿਹਨੂੰ ਜੀ ਇਹ ਗੁੱਡਵਿਲ ਜੈਸਚਰ ਔਰ ਫਲਾਣਾ ਇਸ ਦੇ ਥੱਲੇ ਉਹਨਾਂ ਨੇ ਲਿਆ। ਹੁਣ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਔਰ ਇਹ ਸਿਰਫ ਸਾਡਾ ਕਹਿਣਾ ਹੀ ਨਹੀਂ ਹੈ, ਜਿਹੜੇ ਵੀ ਥੋੜ੍ਹੇ ਬਹੁਤ ਰੱਖਦੇ ਨੇ ਹਿਊਮਨ ਰਾਈਟਸ ਦੇ ਨਾਲ ਪਿਆਰ ਔਰ ਇਸ ਸੰਬੰਧੀ ਈਵਨ ਦਾ ਵਾਇਰ ਦੇ ਵਿੱਚ ਹੀ ਇੱਕ ਆਰਟੀਕਲ ਲੀ ਰੀਅਨੌਨ ਦਾ ਛਪਿਆ ਔਰ ਲੀ ਰੀਅਨੌਨ ਜਿਹੜੇ ਨੇ ਇਹ ਫਾਰਮਰ ਆਸਟ੍ਰੇਲੀਅਨ ਪਾਰਲੀਮੈਂਟੇਰੀਅਨ ਨੇ ਔਰ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਨੇ ਔਰ ਇਹ ਬੀਬੀ ਹੈ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਬੜੀ ਟਰਬਲ ਵਾਲੀ ਗੱਲ ਹੈ ਕਿ ਜਿਹੜੇ ਮਿਸਟਰ ਐਲਬਨੀ ਉਹਨਾਂ ਨੇ ਕੋਈ ਵੀ ਜਿਹੜਾ ਹਿਊਮਨ ਰਾਈਟਸ ਦੇ ਇਸ਼ੂ ਤੇ ਜੋ ਇੰਡੀਆ ਚੱਲ ਰਿਹਾ ਔਰ ਅਜੇ 3 ਹਫ਼ਤੇ 4 ਪਹਿਲਾਂ BBC ਦੀ ਡਾਕੂਮੈਂਟਰੀ ਜਿਹੜੀ 2 ਪਾਰਟ ਦੇ ਵਿੱਚ ਬੈਨ ਕੀਤੀ ਗਈ, ਉਹਨਾਂ ਦੇ ਦਫ਼ਤਰਾਂ ਤੇ ਰੇਡ ਹੋਏ ਔਰ ਕਿੰਨੀਆਂ ਰਿਪੋਰਟਾਂ ਇਹਦਾ ਟਾਈਟਲ ਹੀ ਜਿਹੜਾ ਬੀਬੀ ਲੀ ਰਿਮਨ ਨੇ ਦਿੱਤਾ ਹੈ, ਹਿਊਮਨ ਰਾਈਟਸ ਆਰ ਸ਼ੇਅਰਡ ਕੰਸਰਨ ਦੈਟ ਇਜ਼ ਵਾਈ ਐਲਬਨੀਜ਼ ਮਸਟ ਬੀ ਐਨ ਓਨੈਸਟ ਫਰੈਂਡ ਟੂ ਮੋਦੀ। ਓਨੈਸਟ ਕੋਟ ਅਨਕੋਟ ਹੈ ਕਿ ਭਾਈ ਈਮਾਨਦਾਰ ਹੋਵੋ। It is time the Australian government adopted a consistent approach in its dealing with countries where human rights abuses are on the rise. ਇਸ ਆਰਟੀਕਲ 'ਚ ਉਹਨਾਂ ਨੇ ਕਿਹਾ ਵੀ ਇਹੀ ਲੇਬਰ, ਇਹੀ ਇਹਨਾਂ ਦੀ ਫੋਰਨ ਮਿਨਿਸਟਰ ਜਿਹੜੀ ਉਹਨਾਂ ਦਾ ਚੀਨ ਪ੍ਰਤੀ ਕੀ ਰਵੱਈਆ, ਕਿੰਨੇ ਸਫ਼ਿਆਂ ਦੀਆਂ ਲੰਬੀਆਂ ਚੌੜੀਆਂ ਰਿਪੋਰਟਾਂ ਗਏ ਚਾਈਨਾ ਕੱਢੀਆਂ ਕਿ ਜੀ ਉੱਥੇ ਮੁਸਲਮਾਨਾਂ ਨਾਲ ਕੀ ਹੋ ਰਿਹਾ ਹੈ, ਵੀਗਰ ਮੁਸਲਮਾਨਾਂ ਨਾਲ ਕੀ ਹੋ ਰਿਹਾ ਹੈ ਔਰ ਉਸ ਦੇ ਉੱਤੇ ਚਾਈਨਾ ਨੂੰ ਆਨਸਰੇਬਲ ਬਣਾਇਆ ਜਾਏ ਇੰਟਰਨੈਸ਼ਨਲ ਲੈਵਲ ਤੇ ਔਰ ਇਹ ਸਾਰੇ ਦੇ ਵਿੱਚ। ਪਰ ਉਹਨਾਂ ਨੇ ਕਿਹਾ ਵੀ ਇਹ
ਜੋ BBC ਨਾਲ ਕੀ ਮੀਡੀਆ ਇਸ ਦੇ ਉੱਤੇ ਮਮ ਹੋ ਗਿਆ। ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੂੰ ਪੁੱਛਿਆ ਵੀ ਗਿਆ ਆਸਟ੍ਰੇਲੀਅਨ ਫੋਰਨ ਮਿਨਿਸਟਰ ਪੈਨੀ ਵੋਂਗ ਇਨ ਇੰਡੀਆ ਲਾਸਟ ਵੀਕ ਫॉर द लेटेस्ट G20 summit when questioned about the same matter, ਇਹੀ BBC used similar soft non-committal language। ਔਰ ਕਿਉਂਕਿ ਇਸ ਤੋਂ ਪਹਿਲਾਂ ਇਹੀ ਗੱਲ ਜਦੋਂ ਇਹਨਾਂ ਨੂੰ ਮਿਸਟਰ ਐਲਬਨੀਜ਼ ਨੂੰ ਵੀ ਪੁੱਛੀ ਗਈ ਸੀ ਕਿ ਉਹ ਹੀ ਡਿਡਨਟ ਐਂਗੇਜ ਵਿਦ ਦਾ ਸਬਸਟੈਂਸ ਆਫ ਦਾ ਕੁਐਸਚਨ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਅਜੇ ਮਹੀਨਾ ਹੀ ਹੋਇਆ ਕਿ ਵੀ BBC ਦੀ ਡਾਕੂਮੈਂਟਰੀ ਬੈਨ ਕਰਕੇ ਔਰ ਇਹਦੇ ਨਾਲ 2002 ਚ ਐਂਟਾਈ ਮੁਸਲਿਮ ਰਾਈਟਸ ਦੇ ਉੱਤੇ ਮੋਦੀ ਦਾ ਕੀ ਰੋਲ ਹੈ ਇਸ ਦੇ ਉੱਤੇ ਪੁੱਛਿਆ ਗਿਆ। When asked at a press conference about the serious allegations aired in these documentaries, the Australian Prime Minister did not engage with the substance of the question। जो पूछा गया ਉਹਦੇ ਤੋਂ ਉਹਨੇ ਜਿਹੜੇ ਨੇ ਉਹ ਪਾਸਾ ਮੋੜ ਲਿਆ ਔਰ ਉਹਨੇ ਕਿਹਾ choosing to emphasize that there would be positive discussions with his counterpart। ਜੀ ਮੋਦੀ ਨਾਲ ਅਸੀਂ ਜੱਫੀ ਪਾਵਾਂਗੇ, ਅੰਬ ਦਾ ਅਚਾਰ ਖਾਵਾਂਗੇ, ਕੋਈ ਹੋਰ ਜਿਹੜਾ ਉਹ ਮੋਦੀ ਉਹਨੂੰ ਵੀ ਝੂਲਾ ਝੁਲਾ ਦੇਗਾ ਜਿਵੇਂ ਉਹ ਸ਼ੀ ਜਿਨਪਿੰਗ ਨੂੰ ਝੁਲਾਇਆ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਮੋਦੀ's BJP government is vigorously pursuing a Hindu nationalist agenda that now dominates various aspects of government policy. The agenda is echoed by a major section of the media and has begun to affect the legal system too, कि Muslims, Dalits and other minorities। ये बड़ा लंबा चौड़ा आर्टिकल है but very forceful। उन्होंने कहा कि भाई आज हालत इंडिया च ये है कि minorities have to contend with discrimination and violence। कि उन्होंने मान ही लिया जी साढ़े नाल डिस्क्रिमिनेशन भी होनी है, साढ़े नाल वायलेंस भी होनी है। फिर इस च उन्होंने ईवन जम्मू कश्मीर के हवाले नाल कहा कि डॉक्टर ग्रैगरी स्टैंटन ਜਿਹੜੇ ਜੈਨੋਸਾਈਡ ਵਾਚ ਨੂੰ ਹੈਡ ਕਰਦੇ ਨੇ ਪ੍ਰੋਫੈਸਰ ਅਮਰੀਕਨ ਯੂਨੀਵਰਸਿਟੀ 'ਚ ਔਰ ਮੈਂ ਤਾਂ ਡਾਕਟਰ ਗ੍ਰੈਗਰੀ ਸਟੈਂਟਨ ਨਾਲ ਪੈਸ਼ਨ ਆਫ ਟਰੂਥ ਟੀਵੀ 'ਚ ਕੋ ਪੈਨਲਿਸਟ ਸੀ ਕਈ ਵਾਰ ਔਰ ਉਹਦੇ 'ਚ ਉਹਨੇ ਕਸ਼ਮੀਰ ਦੇ ਹਵਾਲੇ ਨਾਲ ਐਗਜ਼ੈਕਟਲੀ ਡਾਕਟਰ ਗ੍ਰੈਗਰੀ ਦਾ ਜਿਹਨੂੰ ਕੋਟ ਕੀਤਾ ਇੰਟਰਨੈਸ਼ਨਲ ਰਿਪੋਰਟਸ ਨੇ ਵੀ ਉਹਦੇ 'ਚ ਡਾਕਟਰ ਗ੍ਰੈਗਰੀ ਨੇ ਕਿਹਾ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ ਉਹ ਬਿਲਕੁਲ ਗ੍ਰੈਗਰੀ ਸਟੈਂਟਨ ਦਾ ਫਾਊਂਡਰ ਐਂਡ ਪ੍ਰੈਜ਼ੀਡੈਂਟ ਆਫ ਜੈਨੋਸਾਈਡ ਵਾਚ ਵਿਚ ਹੈਜ਼ ਵਾਰਨਡ that the Indian government's actions in Kashmir have been an extreme case of persecution and could very well lead to genocide. So many of the early stages of genocide are already present। ਹੁਣ ਇਹਨੂੰ ਕੋਟ ਕਰਕੇ ਵੀ ਇਸ ਸਾਬਕਾ ਆਸਟ੍ਰੇਲੀਅਨ ਪਾਰਲੀਮੈਂਟੇਰੀਅਨ ਕਹਿ ਰਹੀ ਹੈ ਕਿ ਜੀ ਸਾਡੀ ਗਵਰਨਮੈਂਟ ਜਿਹੜੀ ਹੈ ਆਸਟ੍ਰੇਲੀਆ ਜਿਹੜੀ ਡੈਮੋਕ੍ਰੇਸੀ ਔਰ ਦੂਸਰੇ ਨੂੰ ਕਰਦੀ ਹੈ। ਉਹਨਾਂ ਨੇ ਕਿਹਾ ਵੀ ਈਵਨ ਜਿਹੜਾ DFAT ਬਰੀਫ ਤਿਆਰ ਕੀਤਾ 1600 ਸਫੇ ਦਾ ਡਾਕੂਮੈਂਟ ਉਹਦੇ 'ਚ ਇੰਡੀਆ ਦੀ ਤਾਰੀਫ ਕੀਤੀ ਹੋਈ ਹੈ। ਉਹਦੇ 'ਚ ਕੋਈ ਵੀ ਇਸ ਕਿਸਮ ਦਾ ਚਾਈਨਾ ਨੂੰ ਕਾਊਂਟਰ ਕੀਤਾ ਹੋਇਆ। ਉਹਨਾਂ ਨੇ ਕਿਹਾ ਜੀ ਇਹ ਇਸ ਕਿਸਮ ਦੀ ਹਿਪੋਕਰੇਸੀ ਇਹ ਲੇਬਰ ਗਵਰਨਮੈਂਟ ਦੇ ਥੱਲੇ ਇਵੇਂ ਹੋ ਰਿਹਾ ਪਰ ਇਹ ਕਹਿਣ ਦਾ ਉਹਨਾਂ ਦਾ ਬਿਲਕੁਲ ਫਿਰ ਉਹਨਾਂ ਨੇ ਹਿਊਮਨ ਰਾਈਟ ਵਾਚ ਨੂੰ ਕੋਟ ਕੀਤਾ ਹੈ। ਯੂਨਾਈਟਿਡ ਨੇਸ਼ਨਸ ਦੀ ਪੀਰੀਓਡਿਕ ਰਿਵਿਊ ਨੂੰ ਉਹਨਾਂ ਨੇ ਕਿਹਾ ਕਿ ਵੀ ਈਵਨ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਇੰਡੀਆ ਦਾ ਰਿਵਿਊ ਸੀ ਉਹਦੇ 'ਚ ਇਟਲੀ, ਨੀਦਰਲੈਂਡਸ, ਬ੍ਰਿਟਨ, ਕੈਨੇਡਾ, ਅੰਗੋਲਾ have raised concerns about the worrying increase in hate crimes in India. Even Ireland, Mauritania, Greece have called for India to develop a culture of religious tolerance। ਤਾਂ ਉਹਨਾਂ ਨੇ ਕਿਹਾ ਜੀ ਆਸਟ੍ਰੇਲੀਆ ਜਿਹੜਾ ਬੜਾ ਵੱਡਾ ਹਿਊਮਨ ਰਾਈਟਸ ਦਾ ਦੂਜੇ ਦਾ ਬਣਿਆ ਹੋਇਆ ਹੈ ਉਹਨੇ ਆਪਣੀ ਆਵਾਜ਼ ਕਿਉਂ ਬੰਦ ਕੀਤੀ ਹੋਈ ਹੈ। ਸੋ ਇਹ ਤਾਂ ਅਲਟੀਮੇਟਲੀ ਉਹੀ ਕਿ ਵਪਾਰ ਦੀ ਭੇਟ ਸਭ ਕੁਝ ਚੜ ਰਿਹਾ ਔਰ ਇਹ ਵੀ ਪਿਛਲੇ ਪ੍ਰਾਈਮ ਮਿਨਿਸਟਰ ਦੇ ਵੇਲੇ ਵੀ ਅਡਾਨੀ ਨੂੰ ਕਿਵੇਂ ਕੋਲ ਸੈਕਟਰ ਦੇ ਵਿੱਚ ਵਾੜਿਆ ਮੋਦੀ ਨੇ, ਕਿਵੇਂ ਈਵਨ ਜਿਹੜੇ ਉੱਥੋਂ ਦੇ ਫਸਟ ਨੇਸ਼ਨਸ ਨੇ ਉਹਨਾਂ ਦੇ ਰਾਈਟਸ ਨੂੰ ਵਾਇਓਲੇਟ ਕੀਤਾ ਔਰ ਹੁਣ ਜਿਸ ਅੰਦਾਜ਼ ਦੇ ਵਿੱਚ 4 ਦਿਨ ਬਾਅਦ ਜਦੋਂ ਵਾਪਸ ਮੁੜੇਗਾ ਹੁਣ ਵੀ ਹੋਲੀ ਦਾ ਦਿਨ ਉਹਦੇ ਸਿਰ 'ਚ ਫੁੱਲ ਪਾਏ ਹੋਏ ਨੇ, ਮੱਥੇ ਤੇ ਟਿੱਕਾ ਲਾਇਆ, ਉਹਨੂੰ ਘੁਮਾ ਕੇ ਉਹਨੂੰ ਗੰਗਾ ਪਾਣੀ ਪਿਆ ਕੇ ਆਂਦਿਆਂ ਡਾਇਰੀਆ ਲੱਗ ਜਾਏ ਪੋਲਿਊਟਡ ਗੰਗਾ ਵਾਟਰ ਨਾਲ ਇਹ ਵੱਖਰੀ ਕਹਾਣੀ ਹੈ। ਲੇਕਿਨ ਉਹਨੂੰ ਜਿਹੜਾ ਓਵਰਵੈਲਮ ਕਰਕੇ ਤੋਰਨਗੇ ਜਾਣ ਲੱਗੇ ਜੇਬ 'ਚ ਕੋਈ ਚੀਜ਼ੀ ਵੀ ਪਾ ਦੇਣਗੇ। ਇਹ ਇਹਨਾਂ ਦਾ ਸਟਾਈਲ ਹੈ। ਹੋ ਹੀ ਨਹੀਂ ਸਕਦਾ ਹਿੰਦੂ ਤੋਂ ਵੀ ਜਿਹੜਾ ਕਰਪਟ ਨਾ ਹੋਏ। ਇਹਨਾਂ ਨੇ ਕਾਣੇ ਉਹ ਬੋਰਿਸ ਜੌਨਸਨ ਨੂੰ ਵੀ ਕਾਣਾ ਕੀਤਾ ਹੋਇਆ ਸੀ UK ਵਾਲਿਆਂ ਨੂੰ ਔਰ ਪਹਿਲਾਂ ਵੀ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਦੇ ਨਾਲ ਵੀ ਕੋਈ ਹਿੱਸਾ ਪੱਤੀ ਅਡਾਨੀ ਦਾ ਰੱਖਿਆ ਹੋਏਗਾ। ਤੇ ਜੇ ਇਹਨਾਂ ਨੇ ਵੀ ਇਸੇ ਰਸਤੇ ਤੇ ਚੱਲਣਾ ਅਸੀਂ ਤਾਂ ਚਲੋ ਆਪਣਾ ਕੰਮ ਕਰਦੇ ਜਾਣਾ। ਹਾਲਾਂ ਤੁਸੀਂ ਹਿੰਦੂ ਤਵੀਆਂ ਦਾ ਹਾਲ ਦੇਖੋ ਕਿ ਇਸ ਸਭ ਦੇ ਬਾਵਜੂਦ ਕਿ ਪ੍ਰਾਈਮ ਮਿਨਿਸਟਰ ਦੇ ਉੱਤੇ ਉਹਨਾਂ ਨੇ ਕਿੰਨੇ ਕੁ ਡੋਰੇ ਪਾਏ ਹੋਏ ਨੇ ਸਾਹਮਣੇ ਆ ਜਾਏਗਾ ਹੋਰ ਜਿਸ ਕਿਸਮ ਦਾ ਚੱਲ ਰਿਹਾ। ਪਰਥ ਤੋਂ ਇਹ ਫਲਾਈ ਕੀਤਾ ਅਹਿਮਦਾਬਾਦ ਲਈ ਐਨ ਜਦੋਂ ਫਲਾਈ ਹੋ ਕੇ ਗਿਆ
as PM Albanese leaves for India, Perth Shri Swaminathan Temple threatened by Khalistan supporters. ਪੂਰੀ ਖਬਰ ਰਿਪੋਰਟ ਕਰ ਦਿਓ ਜੀ ਪੁਲਿਸ ਨੂੰ। ਕਹਿੰਦੇ ਜੀ ਕੋਈ ਅਮਰੀਕਾ 'ਚ ਕੋਈ ਗੁਰੂ ਉਪਦੇਸ਼ ਸਿੰਘ ਨਾਂ ਦਾ ਸਿੱਖ ਨੇ ਕਾਲ ਕਰਕੇ ਪੁਜਾਰੀ ਨੂੰ ਵੀ, ਮੰਦਰ ਦੇ ਪ੍ਰਧਾਨ ਨੂੰ ਵੀ, ਟੈਂਪਲ ਪ੍ਰੈਜ਼ੀਡੈਂਟ ਵਿਨੋਦ ਭਾਈ ਹਿਰੋਨੀ, ਉਹਨੇ ਆਸਟ੍ਰੇਲੀਆ ਟੁਡੇ ਚੀਥੜਾ ਜਰਨਲਿਜ਼ਮ ਦਾ ਇੱਕ ਪਬਲੀਕੇਸ਼ਨ, I received the call from an American number while I was working at temple. ਮੈਂ ਹੋਲੀ 'ਚ ਬਹੁਤ ਬਿਜ਼ੀ ਸੀ ਔਰ ਗੁਰੂ ਉਪਦੇਸ਼ ਸਿੰਘ said ਕਾਲਿੰਗ, ਉਹਨਾਂ ਨੇ ਕਿਹਾ ਜੀ ਹਿੰਦੂਆਂ ਨੂੰ ਵਾਰਨ ਕੀਤਾ ਕਿ ਸਪੋਰਟ ਖਾਲਿਸਤਾਨ, ਸੇ ਖਾਲਿਸਤਾਨ ਜ਼ਿੰਦਾਬਾਦ, ਅਦਰਵਾਈਜ਼ ਫੇਸ ਡਾਇਰ ਕੰਸੀਕੁਐਂਸਿਸ। ਸੋ ਮਤਲਬ ਉੱਥੇ ਉਹ ਪੂਰੀ ਹੇਟ ਫਲਾਣ ਤੇ ਲੱਗੇ ਹੋਏ ਨੇ ਸਿੱਖਾਂ ਦੇ ਖਿਲਾਫ, ਹੇਟ ਕ੍ਰਾਈਮਸ ਨੂੰ ਐਨਕਰੇਜ ਕਰਨ ਦੀ ਲਾਈਨ। ਔਰ ਇਹ ਸਾਡੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਉਹ ਸਾਬਰਮਤੀ ਆਸ਼ਰਮ 'ਚ ਜੁੱਤੀ ਲਾ ਕੇ ਜਿਹੜਾ ਹੈ ਉਹ ਹਾਂਜੀ ਗਾਂਧੀ ਦੇ ਅੱਗੇ ਨੱਕ ਰਗੜਨ ਤੇ ਲੱਗੇ ਹੋਏ ਨੇ। ਔਰ ਇਸ ਸਾਰੇ ਚੋਂ ਇਹਨੂੰ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਜਦੋਂ ਉਹ ਕੰਟਰੀ ਆਫ ਸ਼ਾਪਕੀਪਰਸ ਯੂਕੇ ਨੂੰ ਕਿਹਾ ਗਿਆ ਸੀ, ਅੱਜ ਉਹਨਾਂ ਰਾਹ ਦੇ ਉੱਤੇ ਹੀ ਉਸੇ ਹੀ ਕਿੰਗ ਚਾਰਲਸ ਦੀ ਰਿਆਇਆ ਇਹ ਹੈ। ਤੇ ਜੇ ਰਿਸ਼ੀ ਸੁਨਕ ਲੰਮਾ ਪੈ ਕੇ BBC ਡਾਕੂਮੈਂਟਰੀ ਜਿਹੜੀ ਉਹਨਾਂ ਦੀ ਫੰਡਡ ਜਿਹੜੀ ਹੈ ਬਾਡੀ ਹੈ ਉਹਦੇ ਥੱਲੇ ਉਹ ਚੁੱਪ ਰਹਿੰਦਾ ਹੈ, ਤੇ ਇਹ ਤਾਂ ਫਿਰ ਉਹਨਾਂ ਦੀ ਰਿਆਇਆ ਨੇ। ਲੇਕਿਨ ਇਹ ਗੱਲ ਦੱਸਦੀ ਹੈ ਵੀ ਦੁਨੀਆ ਦੇ ਵਿੱਚ ਕਿਵੇਂ ਹਿਊਮਨ ਰਾਈਟਸ ਔਰ ਦੂਸਰੇ ਜਿਹੜੇ ਨੇ ਸਿਰਫ ਵਪਾਰਕ ਹਿੱਤ ਅੱਗੇ ਵਧਾਉਣ ਲਈ ਐਜ਼ ਏ ਸਟਿਕ ਇਸਤੇਮਾਲ ਹੁੰਦੇ ਨੇ। ਤੇ ਜਿੱਥੇ ਵਪਾਰਕ ਹਿੱਤਾਂ ਦੀ ਗੱਲ ਵੈਸੇ ਹੀ ਬਣ ਜਾਏ ਫਿਰ ਉਹ ਸਟਿਕ ਜਿਹੜੀ ਹੈ ਅੰਡਰ ਦਾ ਕਾਰਪੇਟ ਲੁਕੋ ਲਈ ਜਾਂਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।